व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्ट अनुसार हाल ही विच पंजाब विच हड़ां दौरान नॉर्थ इंडिया दा मुसलमान भाईचारा खुल के नितरिया है और लुधियाना मस्जिद दे शाही इमाम अनुसार नॉर्थ इंडिया दियां 3000 तो ज़्यादा मस्जिदां चों पंजाब लई मदद आई है और इमाम ने कहा है कि पंजाब ने सानू हमेशा अंतां दा प्यार दिता है और इस वेले सानू उन्हां लई कुछ करन दी लोड़ है। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत धन्नवाद जी। डॉक्टर साहब की विचार ने? देखो ਅਸੀਂ ਇਹ ਦੱਸ ਦਈਏ ਕਿ ਤੁਹਾਡੇ ਸਵਾਲਾਂ ਨੂੰ ਵੀ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਲ ਕਰਨਾ ਚਾਹੁੰਦੇ ਹਾਂ। ਸਾਡਾ WhatsApp ਨੰਬਰ 5166191984 ਹੈ ਔਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਮੈਸੇਜ ਜਿਹੜਾ 1.5 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਉਹ ਰਿਕਾਰਡ ਕਰਵਾ ਸਕਦੇ ਹੋ। ਵੀਡੀਓ ਦਾ ਵੀ ਤੁਸੀਂ ਆਪਣੀ ਭਰ ਸਕ ਕੇ ਭੇਜ ਸਕਦੇ ਹੋ, ਆਡੀਓ ਵੀ ਹੋ ਸਕਦਾ ਉਹਨੂੰ ਅਸੀਂ ਪਲੇ ਕਰਾਂਗੇ ਔਰ ਕੋਈ ਸਿਲੈਕਟ ਦਿਨ ਅਸੀਂ ਹਫਤੇ ਦਾ ਰੱਖ ਲਾਂਗੇ ਜਿਸ ਦਿਨ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਦੇਵਾਂਗੇ। ਨੰਬਰ ਅਗੇਨ 5166191984। ਦੇਖੋ ਵੈਸੇ ਅੰਗਰੇਜ਼ੀ ਦਾ ਇਹ ਅਖਾਣ ਹੈ ਕਿ ਵੀ ਏ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ, ਕਿ ਜਿਹੜਾ ਲੋੜ ਵੇਲੇ ਕੰਮ ਆਉਂਦਾ ਉਹੀ ਤੁਹਾਡਾ ਦੋਸਤ ਹੈ। ਔਰ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਬੰਤੀ ਕੇ ਹੈ ਯਾਰ ਬਿਗੜੀ ਕਾ ਕੋਈ ਨਹੀਂ ਔਰ ਇਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਐਟ ਦਾ ਟਾਈਮ ਆਫ ਪ੍ਰੋਸਪੈਰਿਟੀ ਫਰੈਂਡਸ ਵਿਲ ਬੀ 20 ਇਨ ਦਾ ਟਾਈਮ ਆਫ ਐਡਵਰਸਿਟੀ ਨੋ ਵਨ ਇਨ 20। ਔਰ ਜਦੋਂ ਕੋਈ ਖਿੱਤਾ ਕੋਈ ਕੌਮ ਮੁਸੀਬਤ 'ਚ ਹੁੰਦੀ ਹੈ, ਜਦੋਂ ਜਿਹੜਾ ਉਸ ਮੌਕੇ ਮਦਦ ਲਈ ਬੋੜਦਾ ਹੈ ਉਸ ਨੂੰ ਅਕਸਰ ਸਾਡੀ ਜ਼ਬਾਨ ਦੇ ਵਿੱਚ ਅਸੀਂ ਸ਼ੁਕਰਾਨੇ 'ਚ ਇਹ ਕਹਿੰਦੇ ਹਾਂ ਕਿ ਤੂੰ ਤਾਂ ਰੱਬ ਬਣ ਕੇ ਬੋੜਿਓ ਕਿ ਭਾਈ ਤੂੰ ਮੇਰੀ ਮਦਦ 'ਤੇ ਆਇਆ। ਇਹ ਗੋਡਲੀ ਹੈਲਪ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਖੌਤੀ ਆਪਰੇਸ਼ਨ ਸੰਦੂਰ ਦੇ ਦੌਰਾਨ ਸਿੱਖ ਕੌਮ ਜੰਗ ਦੇ ਖਿਲਾਫ ਖਲੋਤੀ, ਬਾਹਰਲੇ ਸਿੱਖਾਂ ਨੇ ਖੁੱਲ੍ਹ ਕੇ ਪਾਕਿਸਤਾਨ ਦੀ ਹਮਾਇਤ ਕੀਤੀ। ਵਿਦਨ ਕੰਟਰੀ ਵੀ ਉਹਨਾਂ ਨੇ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ। ਸਿੱਖਾਂ ਨੇ ਕਿਹਾ ਇੱਧਰ ਸਾਡਾ ਦਰਬਾਰ ਸਾਹਿਬ ਹੈ, ਇੱਧਰ ਸਾਡਾ ਨਨਕਾਣਾ ਕਰਤਾਰਪੁਰ ਸਾਹਿਬ ਹੈ, ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ। ਔਰ ਇੰਡੀਅਨ ਸਟੇਟ ਨੂੰ ਜਿਹੜੀ ਆਲਰੇਡੀ ਜਿਵੇਂ ਉਹਨੇ ਅਮਿਤ ਸ਼ਾਹ ਨੇ ਇੱਕ ਪ੍ਰੈਸ ਰਿਪੋਰਟਰ ਨੂੰ ਕਿਹਾ ਸੀ, ਉਹਨੂੰ ਉਹਨਾਂ ਨੇ ਪੁੱਛਿਆ ਕਿ ਜੀ ਕਿ 2027 'ਚ ਤੁਸੀਂ हुकूमत बनाओगे पंजाब च बीजेपी? उन्हें कहा जी सृष्टि को बनाने वाला ब्रह्मा है और ब्रह्मा को भी नहीं मालूम कि पंजाब में क्या होगा या क्या होने वाला है। ये उन्होंने फ्रस्ट्रेशन भी शो करता है कि उन्होंने समझ नहीं आ रही भी सिखा नूं काबू किवें करन। उन्होंने जड़ियाँ मोमो पोपो जड़ी है उस किस्म दियाँ भी हरकतां जड़ियाँ ने करते हैं। आ जिवें हरदीप सिंह पुरी के जी ये जोड़े लभ गए तो साढ़े खानदान कोल ने। सो इस किस्म का मोदी ने भी मोदी दे जड़े ये पगड़ीधारी रेंटा सिख ने मनजिंदर सरसे वर्गे इन्होंने तो बुकलेट छपाए ने जी मोदी ने सिखों के लिए क्या किया। वो करतारपुर कॉरीडोर तो लैके ईवन फ्लड्स दे विच भी हैल्प की कहानी जिहड़ी है वो उहदे नाल नूं जोड़दे ने। हालां जो मोदी राज RSS के थल्ले सिखां दे नाल और पंजाब च इन्हां ने काबू करन लई 3 खेती कानून लिआंदे, किसानी समुची सिख कौम खलोती वापस लैणे पे, लैंड पूलिंग दे नां थल्ले जिहड़ी है पॉलिसी ਉਹਨੂੰ ਨਕੰਮੇ ਕੀਤਾ, ਵਾਪਸ ਲੈਣੀ ਪਈ ਉਹਨਾਂ ਨੂੰ। ਹੁਣ ਉਸ ਸਭ ਦੇ ਨਤੀਜੇ ਵਜੋਂ ਇਹਨਾਂ ਨੇ ਫਿਰ ਇਸ 4 ਰੋਜ਼ਾ ਜੰਗ ਮਿਜ਼ਾਈਲ ਔਰ ਡਰੋਨ ਜੰਗ ਦੇ ਵਿੱਚ ਸਿੱਖ ਬਿਲਕੁਲ ਨਿਊਟਰਲ ਹੋ ਕੇ ਖਲੋ ਗਏ ਪੰਜਾਬ ਦੇ। ਨਤੀਜਾ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪਾਣੀ 'ਚ ਡੋਬ ਕੇ ਮਾਰੋ ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਨੇ ਡੈਲੀਬਰੇਟ ਅੰਦਾਜ਼ ਦੇ ਵਿੱਚ ਪਾਣੀ ਪਹਿਲਾਂ ਰੋਕਿਆ ਔਰ ਫਿਰ ਫਲੱਡ ਕੀਤਾ ਔਰ ਫਿਰ ਕੋਈ ਮਦਦ ਲਈ ਨਹੀਂ ਬੋੜਿਆ। ਕਈ ਦਿਨਾਂ ਬਾਅਦ ਉੱਥੇ ਚਾਈਨਾ ਦੇ ਵਿੱਚ ਬੈਠਾ ਮੋਦੀ ਅਫਗਾਨਿਸਤਾਨ 'ਚ ਅਰਥਕੁਏਕ ਆਉਂਦਾ, ਉੱਥੋਂ ਉਹ ਟਵੀਟ ਵੀ ਕਰ ਰਿਹਾ, ਮਦਦ ਦੇ ਜਹਾਜ਼ ਵੀ ਉਤਾਰ ਦਿੱਤੇ। ਪੰਜਾਬ ਬਾਰੇ ਜਦੋਂ ਤੱਕ ਵਾਪਸ ਆਉਂਦਾ ਹੈ ਫਿਰ ਉਹ ਕਹਿੰਦਾ ਫਿਰ ਹੈਲੀਕਾਪਟਰ 'ਤੇ ਆ ਕੇ ਗੇੜਾ ਲਾ ਕੇ 1500 ਕਰੋੜ ਜਿਹਨੂੰ ਕਹਿੰਦੇ ਨੇ ਮਜ਼ਾਕ ਕਰਨਾ, ਕਰੂਅਲ ਜੋਕ ਮੈਂ ਕਿਹਾ ਸੀ, ਇਹ ਸਾਰਾ ਪਾਰਟ ਹੁੰਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਗੇਨ ਇਸ ਮੁਸੀਬਤ ਦੇ ਵੇਲੇ ਜਿੱਥੇ ਸਿੱਖ ਕੌਮ ਨੇ ਆਪਣਾ ਉਹੀ ਰੈਜ਼ੀਲੀਅੰਸ ਦਿਖਾਈ, ਦਰਿਆ ਨੂੰ ਬੰਨ੍ਹ ਦੇਣਾ, ਸਤਲੁਜ ਨੇ ਨਹੀਂ ਤਾਂ ਹੋਰ ਬਹੁਤ ਤਬਾਹੀ ਕਰਨੀ ਸੀ, ਕਿਵੇਂ ਪਿੰਡਾਂ ਦੇ ਪਿੰਡ ਇਕੱਠੇ ਹੋਏ
ਕਿਵੇਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਡਾਇਸਪੋਰਾ ਸਿੱਖਾਂ ਨੇ, ਔਰ ਕਿਹੜਾ ਗੁਰਦੁਆਰਾ ਹੈ ਦੁਨੀਆ ਦਾ ਜਿੱਥੇ ਹੜ੍ਹ ਪੀੜਤਾਂ ਦੇ ਲਈ ਪੈਸੇ ਇਕੱਠੇ ਨਹੀਂ ਹੋਏ। ਬਿਲਕੁਲ ਕਈਆਂ ਦੇ ਜਾ ਰਹੇ ਨੇ, ਔਰ ਬਹੁਤਿਆਂ ਨੂੰ ਐ ਕਿ ਭਾਈ ਹੁਣ ਜਦੋਂ ਕਿ 6-6 ਫੁੱਟ 4-4 ਫੁੱਟ ਰੇਤਾ ਹੈ, ਹੁਣ ਮਦਦ ਦੀ ਲੋੜ ਹੈ। ਫੂਡ ਔਰ ਦੂਸਰੀਆਂ ਚੀਜ਼ਾਂ ਤਾਂ ਉੱਥੇ ਉਹਦਾ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ, ਇਸ ਲੈਵਲ ਤੇ ਗਈਆਂ। ਪਰ ਜਿਹੜੀ ਗੱਲ, ਔਰ ਮੈਨੂੰ ਇਸ ਦੀ ਵੈਸੇ ਹੈਰਾਨੀ ਵੀ ਹੈ ਕਿ ਟ੍ਰਿਬਿਊਨ ਵਰਗਾ ਜਿਹੜਾ ਬਿਲਕੁਲ ਮੋਦੀਆਈਟ ਦਰਬਾਰੀ ਮੀਡੀਆ, ਉਹਨੇ ਇਸ ਖਬਰ ਨੂੰ ਹਾਈਲਾਈਟ ਕਿਵੇਂ ਕੀਤਾ ਜਾਂ ਛਾਪਿਆ ਵੀ ਕਿਵੇਂ, ਔਰ ਛਾਪਿਆ ਵੀ ਲੁਧਿਆਣਾ ਦੀ ਉਹਨਾਂ ਦੀ ਰਿਪੋਰਟਰ ਸ਼ਿਵਾਨੀ ਭਾਕੂ ਉਹਨੇ, ਔਰ ਬੜਾ ਪੋਜ਼ਿਟਿਵ ਇਸ ਦਾ ਇੰਪੈਕਟ ਹੈ। ਪਰ ਇਹ ਹੈ 3000 ਮਸਜਿਦਸ ਅਕ੍ਰੋਸ ਨਾਰਥ ਇੰਡੀਆ ਐਕਸਟੈਂਡ ਹੈਲਪ ਟੂ ਫਲੱਡ ਹਿਟ ਪੰਜਾਬ ਵਿਲੇजेस, ਕਿ ਇਹ ਸ਼ਾਹੀ ਇਮਾਮ ਲੁਧਿਆਣਾ ਦੇ ਹਵਾਲੇ ਨਾਲ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ, ਜਿਨ੍ਹਾਂ ਨੇ ਟ੍ਰਿਬਿਊਨ ਨਾਲ ਗੱਲਬਾਤ ਕੀਤੀ, ਔਰ ਜੇ ਉਹਨਾਂ ਨੇ ਛਾਪਿਆ ਜ਼ਾਹਰ ਹੈ ਔਨ ਦਾ ਗਰਾਊਂਡ, ਇਹ ਪਹਿਲਾਂ ਮੀਡੀਆ 'ਚ ਵੀ ਉਹਨਾਂ ਦੀਆਂ ਪਿਕਚਰਸ ਵੀ ਆਈਆਂ ਔਰ ਇਸ ਬਾਰੇ ਬੜੀ ਤਾਰੀਫ ਵੀ ਹੋਈ। ਸੋ ਇਹ ਟਰੂ ਖਬਰ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ 3000 ਮਸੀਤਾਂ ਜਿਹੜੀਆਂ ਨਾਰਥ ਇੰਡੀਆ 'ਚ ਨੇ ਉਹ ਸਾਹਮਣੇ ਆਈਆਂ ਨੇ ਫਲੱਡ ਇਫੈਕਟਡ ਵਿਲੇजेस ਦੇ ਵਿੱਚ ਮਦਦ ਕਰਨ ਦੇ ਲਈ। ਔਰ ਆਲਰੇਡੀ ਮੁਸਲਿਮ ਕਮਿਊਨਿਟੀ ਵੱਲੋਂ 80 ਲੱਖ ਤੋਂ ਜ਼ਿਆਦਾ ਜਿਹੜਾ ਅਮਾਊਂਟ ਹੈ ਉਹਨਾਂ ਫੈਮਲੀਜ਼ ਨੂੰ ਜਿਨ੍ਹਾਂ ਦੇ ਘਰ ਘਾਟ ਜਾਂਦੇ ਲੱਗੇ, ਅੰਮ੍ਰਿਤਸਰ, ਅਜਨਾਲਾ, ਫਾਜ਼ਿਲਕਾ, ਪਠਾਨਕੋਟ, ਜਲੰਧਰ 'ਚ ਉਹਨਾਂ ਨੂੰ ਦਿੱਤਾ ਗਿਆ। 50 ਲੱਖ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ 'ਚ 27 ਸਤੰਬਰ ਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ। ਸ਼ਾਹੀ ਇਮਾਮ ਨੇ ਜਿਹੜੀ ਗੱਲ ਕਹੀ, ਉਹ ਟ੍ਰਿਬਿਊਨ ਦੇ ਨਾਲ ਗੱਲ ਕਰਦੇ, ਉਹਦੇ 'ਚ ਉਹਨਾਂ ਨੇ ਐਗਜ਼ੈਕਟ ਟ੍ਰਿਬਿਊਨ ਨੇ ਕੋਟ ਕੀਤਾ, ਪੰਜਾਬ ਹੈਜ਼ ਗਿਵਨ ਅਸ ਇਮੈਂਸ ਲਵ ਐਂਡ ਨਾਓ ਇਟ ਇਜ਼ ਟਾਈਮ ਟੂ ਗਿਵ ਬੈਕ। ਪੰਜਾਬ ਨੇ ਸਾਨੂੰ ਬਹੁਤ ਪਿਆਰ ਦਿੱਤਾ, ਹੁਣ ਵੇਲਾ ਹੈ ਉਸ ਨੂੰ ਕੁਝ ਵਾਪਸ ਕਰਨ ਦਾ। ਵੀ ਆਰ ਨਾਟ ਡੂਇੰਗ ਐਨੀ ਫੇਵਰ, ਦਿਸ ਇਜ਼ ਆਊਟ ਆਫ ਪਿਓਰ ਲਵ ਐਂਡ ਅਫੈਕਸ਼ਨ। ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ, ਇਹ ਸਾਡਾ ਪਿਆਰ ਹੈ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ। ਫਰੋਮ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਉੱਤਰਾਖੰਡ ਐਂਡ ਅਦਰ ਸਟੇਟਸ, ਮੁਸਲਿਮਸ ਆਰ ਕਮਿੰਗ ਫਾਰਵਰਡ ਟੂ ਹੈਲਪ ਪੰਜਾਬ ਸਟੈਂਡ ਟਾਲ ਅਗੇਨ, ਕਿ ਮੁਸਲਮਾਨ ਆ ਕੇ ਮਦਦ ਕਰ ਰਹੇ ਨੇ ਕਿ ਪੰਜਾਬ ਵਾਪਸ ਆਪਣੇ ਪੈਰਾਂ ਤੇ ਖੜਾ ਹੋਏ। ਇਸ ਮਦਦ ਤੋਂ ਇਲਾਵਾ 150 ਤੋਂ 200 ਵਲੰਟੀਅਰ ਜਿਨ੍ਹਾਂ ਨੂੰ NGOs ਮੁਸਲਮਾਨਾਂ ਦੀਆਂ ਸਪੋਰਟ ਕਰਦੀਆਂ ਨੇ, ਉਹ ਫਲੱਡ ਹਿੱਟ ਪਿੰਡਾਂ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ। ਇਸੇ ਤਰ੍ਹਾਂ ਐਂਬੂਲੈਂਸ ਵੀ ਡੋਨੇਟ ਕੀਤੀ ਗਈ ਹੈ, ਜਿਹਦੇ 'ਚ ਮੈਡੀਕਲ ਕਿਟਸ, ਰਾਸ਼ਨ, ਮੋਸਕੀਟੋ ਰਿਪੈਲੈਂਟਸ, ਨੈਟਸ, ਦੂਸਰੀਆਂ ਜ਼ਰੂਰੀ ਚੀਜ਼ਾਂ ਨੇ। ਔਰ ਆਲਰੇਡੀ ਜਿਹੜੇ ਚੈੱਕ ਨੇ ਉਹ ਦਿੱਤੇ ਜਾ ਚੁੱਕੇ ਨੇ ਵਿਲੇਜਰਸ ਨੂੰ। ਆਵਰ ਵਲੰਟੀਅਰਸ ਕੰਡਕਟਡ ਸਰਵੇਜ਼, ਅਸੀਂ ਜਿਨ੍ਹਾਂ ਦੀ ਮਦਦ ਕੀਤੀ ਉਹ ਜੈਨੂਨ ਨੇ, ਅਸੀਂ ਵੈਰੀਫਾਈ ਕੀਤੇ ਨੇ ਆਧਾਰ ਕਾਰਡ, ਕ੍ਰੀਡੈਂਸ਼ੀਅਲਸ, ਫਿਰ ਨੀਡੀ ਫੈਮਲੀਜ਼ ਨੂੰ ਅਸੀਂ ਇਹ ਚੈੱਕ ਦਿੱਤੇ ਨੇ, ਔਰ ਬਾਕੀਆਂ ਨੂੰ 27 ਸਤੰਬਰ ਨੂੰ ਉਹਨਾਂ ਦੀ ਮਦਦ ਕੀਤੀ ਜਾਏਗੀ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਨੀਸ਼ੀਏਟਿਵ ਹੈ, ਇਹ ਅਸੀਂ ਜਿਹੜੀ ਪੰਜਾਬ ਦੇ ਵਿੱਚ ਆਪਸੀ ਮਜ਼ਹਬੀ ਸਦਭਾਵਨਾ ਹੈ ਉਸ ਦਾ ਵੀ ਸਬੂਤ ਹੈ, ਔਰ ਅਸੀਂ ਇਸ ਦੇ ਲਈ ਸਮਝਦੇ ਹਾਂ ਵੀ ਇਹ ਰਿਮਾਰਕੇਬਲ ਹੈ। ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਇਹਨਾਂ 78-79 ਸਾਲਾਂ 'ਚ ਦੋਨਾਂ ਕੌਮਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਲੇਕਿਨ ਇਹ ਜਦੋਂ ਮੇਵਾਤ ਦੇ ਵਿੱਚ ਕ੍ਰਾਈਸਿਸ ਹੋਇਆ, ਸਿੱਖ ਪਹੁੰਚੇ, ਉੱਤਰਾਖੰਡ ਦੇ ਵਿੱਚ ਫਲੱਡ ਆਏ ਔਰ ਮੁਸਲਮਾਨ ਏਰੀਆਜ਼ ਦੇ ਵਿੱਚ ਇਹਨਾਂ ਦੀ ਕੋਈ ਮਦਦ ਨਹੀਂ ਸੀ ਜਾ ਰਹੀ, ਸਿੱਖ ਉੱਥੇ ਪਹੁੰਚੇ। ਔਰ ਕੋਵਿਡ-19 ਦੇ ਚੱਲਦਿਆਂ ਤਾਂ ਉਹ ਯੂਨਾਈਟਿਡ ਸਿੱਖਸ, ਖਾਲਸਾ ਏਡ, ਉਹਨਾਂ ਦੇ ਕੰਮ ਨੂੰ ਦੁਨੀਆ ਭਰ ਨੇ ਸਰਾਹਿਆ। ਸੋ ਅਸੀਂ ਸ਼ੁਕਰਗੁਜ਼ਾਰ ਹੈ, ਔਰ ਅਸੀਂ ਸਮਝਦੇ ਹਾਂ ਵੀ ਇਹ ਹੈ ਜਿਹੜੀ ਮਜ਼ਹਬੀ ਸਾਂਝ ਦੀ ਗੱਲ ਹੈ, ਔਰ ਜਿਹੜੀ ਕਮਿਊਨਲ ਹਾਰਮਨੀ ਹੈ, ਇਹ ਬਹੁਤ ਜ਼ਰੂਰੀ ਹੈ। ਔਰ ਅਸੀਂ ਸ਼ੁਕਰਗੁਜ਼ਾਰ ਹੈ ਇਹਨਾਂ ਸਾਰੇ ਹੀ ਮੁਸਲਮਾਨ ਭੈਣਾਂ ਭਰਾਵਾਂ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।